ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਸਹਾਰਨਪੁਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੇ ਸਮੁੱਚੀ ਦੁਨੀਆ ਵਿੱਚ ਬੈਠੇ ਸਿੱਖਾਂ ਵਿੱਚ ਰੋਹ ਪੈਦਾ ਕੀਤਾ ਹੈ। ਜਿੱਥੇ ਇਸ ਫਿਰਕੂ ਹਿੰਸਾ ਵਿੱਚ 3 ਜਾਨਾਂ ਗਈਆਂ, ਉੱਥੇ ਦਰਜਨਾਂ ਜ਼ਖਮੀ ਹੋਏ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਕੀਤੀ ਗਈ। ਇੱਥੇ ਵਸਦੇ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ, ਕਿਉਂਕਿ ਸਾਰੀਆਂ ਹੀ ਸਿਆਸੀ ਧਿਰਾਂ ਇਸ ਮੁੱਦੇ ਤੇ ਘਟੀਆ ਸਿਆਸਤ ਕਰ ਰਹੀਆਂ ਹਨ। ਭਾਵੇਂ ਇਸ ਪਿੱਛੇ ਆਰਐਸਐਸ ਦਾ ਹੱਥ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ, ਪਰ ਲੋਕਲ ਹਲਕਿਆਂ ਮੁਤਾਬਕ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਵੀ ਇਸ ਹਿੰਸਾ ਨੂੰ ਸ਼ਹਿ ਦੇਣ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਆਰਐਸਐਸ ਵੱਲ ਸ਼ੱਕ ਦੀ ਉਂਗਲ ਇਸ ਲਈ ਜਾਂਦੀ ਹੈ ਕਿਉਂਕਿ ਗੋਲੀ ਨਾਲ ਮਰਨ ਵਾਲਾ ਪਹਿਲਾ ਵਿਅਕਤੀ ਲੋਕਲ ਵਪਾਰ ਮੰਡਲ ਦਾ ਆਰਐਸਐਸ ਨਾਲ ਸੰਬੰਧਿਤ ਅਹੁਦੇਦਾਰ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਹਾਰਨਪੁਰ ਦੇ ਐਡਮਿਨਿਸਟ੍ਰੇਸ਼ਨ ਨੇ ਦੰਗਾਕਾਰੀਆਂ ਦਾ ਖੁੱਲ੍ਹ ਕੇ ਸਾਥ ਦਿੱਤਾ ਹੈ। ਦਿੱਲੀ ਦੇ ਸ਼ਾਹੀ ਇਮਾਮ ਨੇ ਇਸ ਹਿੰਸਾ ਲਈ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਊਅਰਸ, ਜਦੋਂ ਕਿ ਬਾਹਲੀਆਂ ਸਿੱਖ ਜਥੇਬੰਦੀਆਂ ਵੀ ਇਸ ਕਾਨੂੰਨੀ ਸਾਜ਼ਿਸ਼ ਪਿੱਛੇ ਆਰਐਸਐਸ ਅਤੇ ਉੱਥੋਂ ਦੇ ਲੋਕਲ ਮਾਫੀਏ ਦੀ ਮਿਲੀਭੁਗਤ ਨੂੰ ਜ਼ਿੰਮੇਵਾਰ ਸਮਝਦੇ ਹਨ। ਸਿੱਖ ਕੌਮ ਵੱਲੋਂ ਜਿੱਥੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਹੈ, ਉੱਥੇ ਸਿੱਖ ਦੁਕਾਨਦਾਰਾਂ ਨੂੰ ਜਾਇਜ਼ ਮੁਆਵਜ਼ਾ ਅਤੇ ਭਵਿੱਖ ਵਿੱਚ ਪੂਰਨ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਇਸ ਇਸ਼ੂ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਅੱਜ ਅਸੀਂ 2 ਪ੍ਰਮੁੱਖ ਸਿੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਵੰਗਾਰ ਮੈਗਜ਼ੀਨ ਦੇ ਐਡੀਟਰ ਭਾਈ ਬਲਜੀਤ ਸਿੰਘ ਖਾਲਸਾ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਰੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨੀ ਸਹਾਰਨਪੁਰ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਦੰਗੇ ਹੋਏ ਨੇ, ਰਾਇਟਸ ਹੋਏ ਨੇ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹਦੇ ਬਾਰੇ ਤਕਰੀਬਨ ਜਿਹੜੇ ਜਾਗਰੂਕ ਲੋਕ ਨੇ ਉਹ ਕਾਫੀ ਸਮੇਂ ਤੋਂ ਸਪਸ਼ਟ ਨੇ ਕਿ ਆਰਐਸਐਸ ਜਿਹੜੀ ਹੈ ਕਿ ਉਹ ਲਗਾਤਾਰ ਯਤਨ ਕਰ ਰਹੀ ਪਿਛਲੇ ਕਾਫੀ ਸਮੇਂ ਤੋਂ ਜੀ ਕਿ ਮੁਸਲਮਾਨਾਂ ਦੇ ਖਿਲਾਫ ਜਿਹੜੀ ਉਹਨਾਂ ਦੀ ਮੂਵਮੈਂਟ ਹੈ ਵੀ ਉਹਦੇ ਵਿੱਚ ਸਿੱਖਾਂ ਨੂੰ ਵਰਤਿਆ ਜਾਵੇ ਕਿਸੇ ਵੀ ਤਰੀਕੇ। ਹਾਂਜੀ। ਤੇ ਇਹਦੇ ਲਈ ਉਹਨਾਂ ਵੱਲੋਂ ਵੱਡੇ ਲੈਵਲ ਤੇ ਜਿਹੜਾ ਲਿਟਰੇਚਰ ਏਦਾਂ ਦਾ ਛਪਵਾ ਕੇ ਵੀ ਵੰਡਿਆ ਜਾਂਦਾ, ਜਿਹਦੇ ਵਿੱਚ ਸਿੱਖਾਂ ਨੂੰ ਇਹ ਕਹਿ ਕੇ ਭੜਕਾਇਆ ਜਾਂਦਾ ਕਿ ਮੁਸਲਮਾਨਾਂ ਨੇ ਸਿੱਖਾਂ ਦੇ ਉੱਤੇ ਇੰਨੇ ਅਤਿਆਚਾਰ ਕੀਤੇ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਹਾਂਜੀ। ਤੇ ਇਸ ਤਰ੍ਹਾਂ ਦਾ ਵੱਡੇ ਲੈਵਲ ਤੇ ਜਿਹੜਾ ਪ੍ਰਚਾਰ ਕੀਤਾ ਜਾਂਦਾ। ਹਾਲਾਂਕਿ ਜਿਹੜਾ ਮੁਗਲ ਕਾਲ ਦੇ ਸਮੇਂ ਜਿਹੜੇ ਸਿੱਖਾਂ ਤੇ ਜ਼ੁਲਮ ਹੋਏ, ਉਹਦੇ ਵਿੱਚ ਕਈ ਮੁਸਲਮਾਨ ਜਿਹੜੇ ਨੇ ਉਹ ਸਿੱਖਾਂ ਦਾ ਸਾਥ ਦਿੰਦੇ ਰਹੇ। ਪੀਰ ਬੁੱਲੂ ਸ਼ਾਹ ਵਰਗੇ ਜਿਨ੍ਹਾਂ ਨੇ ਆਪਣੇ ਬੱਚੇ ਜਿਹੜੇ ਸ਼ਹੀਦ ਕਰਵਾਏ ਗੁਰੂ ਸਾਹਿਬ ਲਈ। ਦੂਜੇ ਪਾਸੇ ਉਸ ਦੌਰ ਦੇ ਵਿੱਚ ਜਿਹੜੇ ਨੇ ਲਖਪਤ ਰਾਏ, ਜਸਪਤ ਰਾਏ ਵਰਗੇ ਹਿੰਦੂ ਵੀ ਖੱਤਰੀ ਸੀਗੇ, ਜਿਨ੍ਹਾਂ ਨੇ ਮੁਗਲਾਂ ਨਾਲੋਂ ਵੀ ਜ਼ਿਆਦਾ ਜ਼ੁਲਮ ਜਿਹੜੇ ਸਿੱਖਾਂ ਤੇ ਕੀਤੇ। ਤੇ ਇਹਨਾਂ ਨੇ ਇਹ ਵੀ ਕਿਹਾ ਕਿ ਇੱਕ ਖੱਤਰੀ ਨੇ ਸਿੱਖ ਧਰਮ ਤੋੜਿਆ ਸੀ ਤੇ ਹੁਣ ਖੱਤਰੀ ਜਿਹੜਾ ਉਹ ਇਹਦਾ ਖਾਤਮਾ ਕਰੇਗਾ। ਇਸ ਕਰਕੇ ਜਿਹੜਾ ਤੇ ਮੁਗਲ ਕਾਲ ਦੇ ਵਿੱਚ ਹੋਏ ਜ਼ੁਲਮ ਜਿਹੜੇ, ਕਿਉਂਕਿ ਜਿਹੜੇ ਜਾਗਰੂਕ ਨੇ ਉਹ ਤੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਇੱਕ ਹਕੂਮਤ ਵੱਲੋਂ ਕੀਤੇ ਗਏ ਜ਼ੁਲਮ ਸੀ, ਜਿਹਦੇ ਵਿੱਚ ਜਿਹੜੇ ਮੁਸਲਮਾਨ ਕਈ ਚੰਗੀ ਸੋਚ ਰੱਖਣ ਵਾਲੇ ਉਹ ਸਿੱਖਾਂ ਦਾ ਸਾਥ ਦਿੰਦੇ ਰਹੇ। ਹਾਂਜੀ। ਜਦ ਕਿ ਜਿਹੜੇ ਕਈ ਹਿੰਦੂ ਵੀ ਜਿਹੜੇ ਸੀਗੇ ਉਹਨਾਂ ਦੇ ਨੌਕਰੀ ਕਰਦੇ ਸੀ, ਅਹਿਲਕਾਰ ਸੀਗੇ, ਉਹ ਉਹਨਾਂ ਦਾ ਸਾਥ ਦਿੰਦੇ ਰਹੇ ਮੁਗਲਾਂ ਦਾ ਉਸ ਟਾਈਮ। ਹਾਂਜੀ। ਪਰ ਇਹ ਜਿਹੜਾ ਨਾ ਆਰਐਸਐਸ ਵੱਲੋਂ ਵੱਡੇ ਲੈਵਲ ਤੇ ਜਿਹੜਾ ਲਿਟਰੇਚਰ ਛਪਵਾ ਕੇ ਵੰਡਿਆ ਜਾਂਦਾ ਹੈ, ਭੜਕਾਇਆ ਜਾਂਦਾ ਜੀ, ਤੇ ਇਹ ਕਿਸੇ ਵੀ ਹੱਦ ਤੱਕ ਜਿਹੜਾ, ਕਿਉਂਕਿ ਜਾ ਸਕਦੇ ਨੇ ਅਸੀਂ ਸਰਦਾਰ ਸੋਹਣ ਸਿੰਘ ਸੀਤਲ ਹੋਰਾਂ ਨੇ ਨਾ ਇੱਕ ਨਾਵਲ ਲਿਖਿਆ ਸੀ ਕੂਤਾਂ ਵਾਲਾ ਖੂਹ। ਹਾਂਜੀ। ਉਹਦੇ ਵਿੱਚ ਉਹਨੇ 3 ਕਿਰਦਾਰ ਲਏ ਸੀਗੇ। ਇੱਕ ਪਿੰਡ ਦਾ ਜਿਹੜਾ ਸੀਗਾ ਬਾਣੀਆ, ਇੱਕ ਮੁਸਲਮਾਨ ਤੇ ਇੱਕ ਸਿੱਖ, ਕਿਉਂਕਿ ਉਹਨਾਂ ਨੇ ਅਸਲ ਵਿੱਚ ਜੋ ਕੁਛ ਅੱਖੀਂ ਦੇਖਿਆ ਸੀਗਾ, ਜਿਹੜੇ ਹਾਲਾਤ ਦੇਖੇ ਸੀ, ਉਹਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਚਿਤਰਿਆ ਕਿ ਉਹ ਬਾਣੀਆ ਜਿਹੜਾ ਆਪਣੇ ਮਕਸਦ ਲਈ ਜਿਹੜਾ ਵਾ ਕਿ ਉਹ ਸਿੱਖ ਤੇ ਮੁਸਲਮਾਨ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪਿਆਰ ਹੁੰਦਾ, ਉਹਨਾਂ ਦੀ ਲੜਾਈ ਕਰਾਉਂਦਾ। ਹਾਂਜੀ। ਤੇ ਉਹ ਬੜੇ ਵੱਡੇ ਫਸਾਦ ਦਾ ਇੱਕ ਕਾਰਨ ਬਣਦਾ ਜੀ। ਤੇ ਉਸ ਵੇਲੇ ਦੀ ਇਹ ਮਾਨਸਿਕਤਾ ਜਿਹੜੀ ਆ ਕਿ ਉਦੋਂ ਤੇ ਇਹਨਾਂ ਦੇ ਕੋਲੇ ਰਾਜ ਵੀ ਨਹੀਂ ਸੀ, ਹੁਣ ਤੇ ਇਹ ਸੱਤਾ ਦੇ ਉੱਤੇ ਕਾਬਜ ਨੇ, ਇਸ ਕਰਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਹਾਂਜੀ। ਜਿਹੜਾ ਇਹ ਝਗੜੇ ਦਾ ਇੱਕ ਕਾਰਨ ਜਿਹੜਾ ਮੰਨਿਆ ਜਾ ਰਿਹਾ ਜੀ, ਜਿਹੜਾ ਇੱਕ ਤਲਾਕ ਜਿਹਦੇ ਤੇ ਦੋਵੇਂ ਧਿਰਾਂ ਜਿਹੜੀਆਂ ਦਾਅਵੇ ਕਰਦੀਆਂ, ਹਾਂਜੀ, ਤੇ ਉਹਦੇ ਬਾਰੇ ਇੱਕ ਜ਼ਿਆਦਾ ਜਿਹੜੀ ਆ ਘੋਖ ਪੜਤਾਲ ਕਰਨ ਦੀ ਲੋੜ ਹੈ, ਕਿਉਂਕਿ ਹੋ ਸਕਦਾ ਕਿ ਕੋਈ ਤੀਜੀ ਤਾਕਤ ਜਿਹੜੀ ਆ ਉਹ ਦੋਹਾਂ ਹੀ ਧਿਰਾਂ ਨੂੰ ਜਿਹੜੀ ਗੁੰਮਰਾਹ ਕਰ ਰਹੀ ਹੋਵੇ ਕਿ ਤੁਹਾਡਾ ਹੈ। ਤੇ ਇਸ ਕਰਕੇ ਜਿਹੜਾ ਜਿੱਥੇ ਵੀ ਆ, ਕਿਉਂਕਿ ਸਿੱਖ ਤੇ ਮੁਸਲਮਾਨ ਰਹਿੰਦੇ ਕੋਈ ਵੀ ਮਸਲਾ ਹੁੰਦਾ, ਉੱਥੇ ਦੋਨਾਂ ਧਿਰਾਂ ਨੂੰ ਬੜੇ ਸੂਝ ਤੇ ਸਿਆਣਪ ਨਾਲ ਕੰਮ ਲੈਣਾ ਚਾਹੀਦਾ। ਹਾਂਜੀ। ਤੇ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ ਕਿ ਜਿੱਥੇ ਵਸਦੇ ਜਿਹੜੇ ਨੇ ਲੋਕ ਜਾਂ ਸਿੱਖ ਜਾਂ ਮੁਸਲਮਾਨ ਉਹ ਵੱਡੇ ਲੈਵਲ ਤੇ ਆਰਐਸਐਸ ਦੀਆਂ ਜਿਹੜੀਆਂ ਸਾਜ਼ਿਸ਼ਾਂ
ਉਹਨਾਂ ਤੋਂ ਜਾਣੂ ਨਹੀਂ ਹੁੰਦੇ। ਹਾਂਜੀ ਇਸ ਕਰਕੇ ਇਹ ਜਿਵੇਂ ਦਿੱਲੀ ਦੇ ਸ਼ਾਹੀ ਇਮਾਮ ਨੇ ਬਿਆਨ ਦਿੱਤਾ ਹੈ, ਬਹੁਤ ਵਧੀਆ ਜੀ। ਤੇ ਇਸ ਤਰ੍ਹਾਂ ਜਿੱਥੇ ਜਿੱਥੇ ਵੀ, ਕਿਉਂਕਿ ਸਿੱਖਾਂ ਦੇ ਲੀਡਰਾਂ ਨੂੰ ਵੀ ਤੇ ਮੁਸਲਮਾਨਾਂ ਦੇ ਲੀਡਰਾਂ ਨੂੰ ਵੀ ਇਦਾਂ ਦੇ ਜਿਹੜੇ ਮਹੱਤਵਪੂਰਨ ਜਿਹੜੇ ਮਸਲੇ ਨੇ ਹਾਂਜੀ ਉਹਨਾਂ ਦੇ ਵਿੱਚ ਉੱਥੇ ਜਾ ਕੇ ਦਖਲਅੰਦਾਜ਼ੀ ਕਰਕੇ ਜਿਹੜਾ ਤੇ ਦੋਨਾਂ ਧਿਰਾਂ ਦੀ ਜਿਹੜੀ ਗੱਲਬਾਤ ਕਰਵਾਉਣੀ ਚਾਹੀਦੀ ਹੈ ਤੇ ਜਿਹੜੇ ਭਰਮ ਭੁਲੇਖੇ ਨੇ ਦੂਰ ਕਰਨੇ ਚਾਹੀਦੇ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਹੁਣ 1.5 ਮਹੀਨਾ ਪਹਿਲਾਂ ਮੋਦੀ ਸਰਕਾਰ ਬਣੀ ਹੈ, ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਏ ਨੇ। ਡੂ ਯੂ ਥਿੰਕ ਕਿ ਸਿਰਫ ਗੱਲਬਾਤ ਨਾਲ ਹੀ ਜਾਂ ਫਿਰ ਇਮਾਮ ਦੇ ਜਿਸ ਤਰ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਇਮਾਮ ਸਾਹਿਬ ਨੇ ਗੱਲਬਾਤ ਕੀਤੀ, ਇਹਨਾਂ ਦੇ ਨਾਲ ਹੀ ਘਟਨਾ ਰੋਕੀਆਂ ਜਾ ਸਕਦੀਆਂ ਕਿ ਹੋਰ ਵੀ ਸਿੱਖ ਕੋਈ ਡਿਫਰੈਂਟ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਹਾਂ ਅਸੀਂ ਆਪਣੇ ਮੁਸਲਮਾਨਾਂ ਭਰਾਵਾਂ ਨਾਲ ਇਸ ਤਰ੍ਹਾਂ ਦੇ ਘਟਨਾਵਾਂ ਨਾ ਵਾਪਰਨ ਲਈ ਫਿਊਚਰ ਦੇ ਵਿੱਚ? ਹਾਂ, ਇਹਦੇ ਲਈ ਤਾਂ ਇੱਕ ਵੱਡੇ ਲੈਵਲ ਤੇ ਜਿਹੜਾ ਕਿ RSS ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਦੇ ਬਾਰੇ ਸੁਚੇਤ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਪਿੱਛੇ ਜੇ ਇਹਨਾਂ ਦਾ ਇੱਕ ਪੈਂਪਲੇਟ ਵੀ ਜਿਹੜਾ ਹੋ ਗਿਆ ਸੀ, ਪਬਲਿਸ਼ ਹੋ ਗਿਆ ਸੀਗਾ, ਜਿਹਦੇ ਵਿੱਚ ਕਾਫੀ ਕੁਛ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਉਹਨਾਂ ਦਾ ਖੁਲਾਸਾ ਕੀਤਾ ਸੀ ਕਿ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਜੀ। ਤੇ ਗੱਲ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਬਣੀ ਹੈ ਉਦੋਂ ਤੋਂ ਜਿਹੜਾ ਇਹਨਾਂ ਨੇ ਇੱਕ ਪ੍ਰਚਾਰ ਸ਼ੁਰੂ ਕਰ ਦਿੱਤਾ ਵੱਡੇ ਲੈਵਲ ਤੇ, ਜਿਹੜਾ ਕਿਉਂਕਿ ਮਾਲੇਗਾਉਂ ਦੇ ਸਮਝੌਤਾ ਐਕਸਪ੍ਰੈਸ ਜਿਹੜੇ ਬੰਬ ਬਲਾਸਟ ਹੋਏ ਸੀਗੇ ਜੀ, ਉਹਦੇ ਵਿੱਚ ATS ਜਿਹੜੀ ਮਹਾਰਾਸ਼ਟਰ ਦੀ ਆ ਉਹਦਾ ਚੀਫ ਜਿਹੜਾ ਹੇਮੰਤ ਕਰਕਰੇ ਜਿਹੜਾ ਉਹਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਾਂਚ ਕਰਕੇ ਉਹਨਾਂ ਦੇ ਵਿੱਚ ਤੇ ਆਰਮੀ ਦੇ ਵਿੱਚੋਂ ਜਿਹੜਾ ਕਰਨਲ ਪ੍ਰੋਹਿਤ ਵੇਖ ਸਾਧਨੀ ਪ੍ਰਗਿਆ ਅਸੀਮਾਨੰਦ ਵਰਗੇ ਜਿਹੜੇ ਹਿੰਦੂ ਟੈਰੋਰਿਸਟ ਸੀ ਉਹਨਾਂ ਨੂੰ ਅਰੈਸਟ ਕੀਤਾ। ਹਾਂਜੀ। ਤੇ ਉਸ ਤੋਂ ਬਾਅਦ ਹੇਮੰਤ ਕਰਕਰੇ ਜਿਹੜਾ ਕਿ ਉਹਦੀ ਬੜੇ ਹੀ ਇੱਕ ਭੇਤ ਭਰੇ ਢੰਗ ਨਾਲ ਜਿਹੜਾ ਇੱਕ ਬੰਬੇ ਦੇ ਵਿੱਚ ਕੁਝ ਖਾੜਕੂਆਂ ਦੀ ਆਮਦ ਦੇ ਵੇਲੇ ਜਿਹੜਾ ਕਿ ਉਹ ਕਤਲ ਕਰ ਦਿੱਤਾ ਗਿਆ ਜੀ। ਇਹ ਅਸੀਂ ਤੇ ਸ਼ੁਰੂ ਤੋਂ ਲਿਖਦੇ ਆ ਰਹੇ ਹਾਂ ਕਿਉਂਕਿ ਉਸ ਮੌਕੇ ਦਾ ਫਾਇਦਾ ਉਠਾਇਆ ਗਿਆ ਜਿਹੜਾ ਹਿੰਦੂ ਟੈਰੋਰਿਸਟ ਸੋਚ ਵਾਲੇ ਲੋਕਾਂ ਵੱਲੋਂ। ਹਾਂਜੀ। ਇਹ ਹੁਣ ਦੇ ਇੱਕ ਕਿਤਾਬ ਵੀ ਜਿਹੜੀ ਹੈ ਕਿ ਇੱਕ ਮੁਸਲਮਾਨ ਅਫਸਰ ਜਿਹੜਾ ਉਹਨੇ ਲਿਖ ਦਿੱਤੀ ਹੈ, ਕਰਕਰੇ ਦਾ ਕਾਤਲ ਕੌਣ, ਜਿਹੜਾ ਪੰਜਾਬੀ ਦੇ ਵਿੱਚ ਉਹਦਾ ਐਡੀਸ਼ਨ ਛਪ ਚੁੱਕਾ। ਉਹਦੇ ਵਿੱਚ ਬੜੇ ਉਹਨਾਂ ਨੇ ਵੇਰਵੇ ਦਿੱਤੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹਨਾਂ ਨੂੰ ਹੇਮੰਤ ਕਰਕਰੇ ਨੂੰ ਇਹਨਾਂ ਨੇ ਰਸਤੇ ਚੋਂ ਹਟਾਇਆ। ਹਾਂਜੀ। ਹੁਣ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਜਿਹੜਾ ਕਿ ਇਹਨਾਂ ਨੇ ਪ੍ਰਚਾਰ ਕਈ ਮੈਗਜ਼ੀਨਾਂ ਦੇ ਵਿੱਚ ਜਿਹੜਾ ਨਾ ਇਸ ਤਰੀਕੇ ਦਾ ਹੁਣ ਛਪਣਾ ਸ਼ੁਰੂ ਹੋ ਗਿਆ ਜੀ ਕਿ ਇਹ ਜਿਹੜੇ ਆ ਕਰਨਲ ਪ੍ਰੋਹਿਤ ਅਸੀਮਾਨੰਦ ਤੇ ਸਾਧਵੀ ਪ੍ਰਗਿਆ ਇਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਕਾਂਗਰਸ ਦੀ ਸਰਕਾਰ ਨੇ। ਇਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਤੇ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ, ਇਹਨਾਂ ਦੇ ਖਿਲਾਫ ਕੋਈ ਮੁਕੱਦਮਾ ਜਿਹੜਾ ਸ਼ੁਰੂ ਨਹੀਂ ਹੋਇਆ। ਹਾਂਜੀ। ਇਸ ਤਰੀਕੇ ਦਾ ਕਿਉਂਕਿ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਜਿਹੜੇ ਹਿੰਦੂ ਟੈਰੋਰਿਸਟ ਜਿਹੜੇ ਜੇ ਅਰੈਸਟ ਵੀ ਕੀਤੇ ਗਏ ਆ ਜੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਕਿ ਰਿਹਾ ਕੀਤਾ ਜਾਵੇ। ਇਹਦੇ ਨਾਲ ਹੀ ਜਿਹੜਾ ਕਿ ਜਿਸ ਤਰੀਕੇ ਦੇ ਨਾਲ ਬੜੇ ਵੱਡੇ ਪੱਧਰ ਤੇ ਜਿਵੇਂ ਕਿ ਪਿੱਛੇ ਜੇ ਪ੍ਰਵੀਨ ਤੋਗੜੀਆ ਨੇ ਇੱਕ ਬਿਆਨ ਦਿੱਤਾ ਜਦੋਂ ਕਸ਼ਮੀਰ ਦੇ ਵਿੱਚ, ਕਿਉਂਕਿ ਕਸ਼ਮੀਰ ਦੇ ਅਮਰਨਾਥ ਦੀ ਯਾਤਰਾ ਵੇਲੇ ਉੱਥੋਂ ਦੇ ਲੋਕਲ ਜਿਹੜੇ ਮਜ਼ਦੂਰ ਸੀ ਜੀ, ਉਹਨਾਂ ਦਾ ਝਗੜਾ ਜਿਹੜਾ ਉੱਥੋਂ ਦੇ ਯਾਤਰੀਆਂ ਦੇ ਨਾਲ ਹੋਇਆ, ਉਹਦਾ ਕਾਰਨ ਕੋਈ ਫਿਰਕੂ ਨਹੀਂ ਸੀ। ਹਾਂਜੀ। ਉਹ ਪੈਸੇ ਦੇ ਲੈਣ ਦੇਣ ਦੀ ਕੋਈ ਗੱਲ ਸੀ ਤੇ ਇਹਨੂੰ ਫਿਰਕੂ ਰੰਗ ਜਿਹੜਾ ਵਾ ਉਹ ਹਿੰਦੂ ਜਥੇਬੰਦੀਆਂ ਵੱਲੋਂ ਦਿੱਤਾ ਗਿਆ। ਤੇ ਫਿਰ ਤੋਗੜੀਆ ਨੇ ਬਿਆਨ ਦਿੱਤਾ ਕਿ ਇਹਨਾਂ ਲੋਕਾਂ ਨੂੰ ਗੁਜਰਾਤ ਭੁੱਲ ਗਿਆ ਹੋਊਗਾ ਪਰ ਮੁਜ਼ੱਫਰਨਗਰ ਅਜੇ ਯਾਦ ਹੋਣਾ ਚਾਹੀਦਾ ਜੀ, ਕਿਉਂਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਨੇ ਸਰਕਾਰੀ ਸੁਰੱਖਿਆ ਦੇ ਹੇਠ ਸਰਕਾਰੀ ਸਰਪ੍ਰਸਤੀ ਦੇ ਵਿੱਚ ਮੁਸਲਮਾਨਾਂ ਦੀ ਕਤਲੇਆਮ ਕੀਤੀ। ਹਾਂਜੀ। ਤੇ ਮੁਜ਼ੱਫਰਨਗਰ ਦੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਜੀ। ਤੇ ਇਸ ਕਰਕੇ ਜਿਹੜੀਆਂ ਕਿਉਂਕਿ ਪਿੱਛੇ ਜੇ ਇੱਕ ਮੁਸਲਮਾਨ ਇੰਜੀਨੀਅਰਿੰਗ ਜਿੱਦਾਂ ਜਿਹੜਾ ਵਿਦਿਆਰਥੀ ਸੀਗਾ ਜੀ, ਤੇ ਉਹਨੂੰ ਬੜੇ ਬੁਰੇ ਤਰੀਕੇ ਦੇ ਨਾਲ ਕੁੱਟ ਕੇ ਜਿਹੜਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਜਿਹੜੇ ਹਿੰਦੂ ਜਥੇਬੰਦੀਆਂ ਵੱਲੋਂ ਮੋਬਾਈਲ ਤੇ ਇੱਕ ਦੂਜੇ ਨੂੰ ਮੈਸੇਜ ਭੇਜੇ ਗਏ। ਹਾਂਜੀ। ਉਹਨਾਂ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਪਹਿਲਾ ਵਿਕਟ ਗਿਰਾ। ਹਾਂਜੀ। ਉਹਦਾ ਮਤਲਬ ਇਹ ਸੀਗਾ ਕਿ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਜਿਹੜਾ ਕਿਉਂਕਿ ਵੱਡੇ ਲੈਵਲ ਤੇ ਘੱਟ ਗਿਣਤੀ ਕੌਮਾਂ ਦੀ ਜਿਹੜੀ ਕਤਲੇਆਮ ਦਾ ਮਿਸ਼ਨ ਜਿਹੜਾ ਸ਼ੁਰੂ ਕੀਤਾ ਜਾਣਾ ਜੀ, ਕਿ ਉਹਦੀ ਪਹਿਲੀ ਜਿਹੜੀ ਆ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ। ਤੇ ਇਸ ਕਰਕੇ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ, ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਵੱਡੇ ਪੱਧਰ ਤੇ ਹੋਰ ਵੀ ਹੋਣਗੇ। ਇਸ ਕਰਕੇ ਜਿਹੜੀਆਂ ਵੀ ਜਥੇਬੰਦੀਆਂ ਨੇ ਆਪਣੀਆਂ ਘੱਟ ਗਿਣਤੀ ਕੌਮਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਧਿਰਾਂ ਨੇ, ਜਿਹੜੇ ਲੀਡਰ ਨੇ ਜੀ, ਉਹਨਾਂ ਨੂੰ ਆਪੋ ਆਪਣੀਆਂ ਕੌਮਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਮੁਹਿੰਮ ਜਿਹੜੀ ਵੱਡੇ ਲੈਵਲ ਤੇ ਆਰੰਭ ਕਰਨੀ ਚਾਹੀਦੀ ਹੈ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਮੁੱਦਿਆਂ, ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਵੇਂ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਹੈ, ਪਰ ਜਥੇਦਾਰ ਅਕਾਲ ਤਖਤ ਨੇ ਉਸ ਤੇ ਕੰਮ ਕਰਨ ਤੇ ਰੋਕ ਲਗਾ ਦਿੱਤੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਹਾਂ, ਜੇ ਅਸੀਂ ਇਤਿਹਾਸ ਦੇ ਵਿੱਚ ਸਿਧਾਂਤਕ ਤੌਰ ਤੇ ਵੇਖੀਏ ਹਾਂਜੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਆਪਣੇ ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਹੁਕਮਨਾਮਾ ਕਿਸੇ ਵੀ ਖਿਲਾਫ ਜਾਰੀ ਕਰ ਸਕੇ ਜਾਂ ਕਿਸੇ ਤੇ ਰੋਕ ਲਾ ਸਕੇ। ਜੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਥ ਦਾ ਨੁਮਾਇੰਦਾ ਹਮੇਸ਼ਾ ਰਿਹਾ, ਕਿਉਂਕਿ ਗੁਰਮਤਾ ਪੰਥ ਵੱਲੋਂ ਕੀਤਾ ਜਾਂਦਾ ਰਿਹਾ। ਵੱਖ-ਵੱਖ ਜਥੇਬੰਦੀਆਂ ਜਿੰਨੀਆਂ ਵੀ ਆਪਣੀਆਂ ਪੰਥਕ ਧਿਰਾਂ ਹੁੰਦੀਆਂ ਨੇ, ਹਾਂਜੀ ਉਹ ਇੱਕ ਜਗ੍ਹਾ ਇਕੱਤਰ ਹੋ ਕੇ ਕੋਈ ਵੀ ਗੁਰਮਤਾ ਕਰਦੀਆਂ ਤੇ ਉਸ ਗੁਰਮਤੇ ਦਾ ਐਲਾਨ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਜਾਂਦਾ ਰਿਹਾ। ਜੀ ਅਸੀਂ 1978 ਦਾ ਵੀ ਜੇ ਵੇਖੀਏ, ਉਦੋਂ ਵੀ ਜਦੋਂ ਨਕਲੀ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ, ਹਾਂਜੀ ਉਦੋਂ ਵੀ ਸਭ ਤੋਂ ਪਹਿਲਾਂ ਇਹ ਫੈਸਲਾ ਜਿਹੜਾ ਵਾ ਕਿ ਪੰਥਕ ਧਿਰਾਂ ਦੀ ਇੱਕ ਮੀਟਿੰਗ ਦੇ ਵਿੱਚ ਲਿਆ ਗਿਆ ਸੀਗਾ ਕਿ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾਇਆ ਜਾਵੇ। ਹਾਂਜੀ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਜਿਹਦੇ ਵਿੱਚ ਸਿੱਖ ਵਿਦਵਾਨ ਜਿਹੜੇ ਨੇ ਸਰਦਾਰ ਕਪੂਰ ਸਿੰਘ ਵਰਗੇ ਜਾਂ ਦੂਜੇ ਹੋਰ ਉੱਘੇ ਵਿਦਵਾਨ ਜਿਹੜੇ ਪ੍ਰਿੰਸੀਪਲ ਸਤਵੀਰ ਸਿੰਘ ਹੋਰੀ, ਇਹਨਾਂ ਸਾਰਿਆਂ ਨੂੰ ਲਿਆ ਗਿਆ ਜੀ ਤੇ ਉਹ ਹੁਕਮਨਾਮੇ ਦੀ ਸ਼ਬਦਾਵਲੀ ਜਿਹੜੀ ਇਹਨਾਂ ਵਿਦਵਾਨਾਂ ਨੇ ਤਿਆਰ ਕੀਤੀ। ਉਸ ਤੋਂ ਬਾਅਦ ਉਹ ਹੁਕਮਨਾਮਾ ਅਕਾਲ ਤਖ਼ਤ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੇ ਜਾਰੀ ਕੀਤਾ ਸੀ। ਜੀ ਪਰ ਇਹ ਪਿਛਲੇ ਉਸ ਤੋਂ ਬਾਅਦ ਜਿਹੜੀ ਹੈ ਕਿ ਇਹ ਰਵਾਇਤ ਜਿਹੜੀ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਥਕ ਧਿਰਾਂ ਦਾ ਹੀ ਬੁਲਾਰਾ ਹੁੰਦਾ, ਇਹ ਹੌਲੀ ਹੌਲੀ ਜਿਹੜੀ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਜਿਹੜੀ ਧਿਰ ਆ ਉਹਨੇ ਆਪਣੇ ਮਕਸਦ ਲਈ ਜਿਹੜੀ ਹੈ ਇਹ ਬਦਲਣੀ ਸ਼ੁਰੂ ਕਰ ਦਿੱਤੀ। ਹਾਂਜੀ ਇਸ ਲਈ ਜਦੋਂ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਇੱਕ ਤਰਫਾ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਦੋਂ ਉੱਥੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਜੀ ਆਪਣੇ ਵੱਲੋਂ ਉਹਨਾਂ ਨੇ ਇੱਕ ਅਜਿਹਾ ਹੁਕਮਨਾਮਾ ਜਿਹੜਾ ਜਾਰੀ ਕਰ ਦਿੱਤਾ ਜਿਹਦੇ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਉੱਤੇ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਲਾਗੂ ਕਰ ਦਿੱਤੀਆਂ ਗਈਆਂ। ਹਾਂਜੀ ਜਦ ਕਿ ਦੂਜੀ ਧਿਰ ਜਿਹੜੀ ਸੀਗੀ, ਜਿਹੜੀ ਸਾਜ਼ਿਸ਼ਾਂ ਰਚ ਰਹੀ ਸੀ ਸਰਕਾਰ ਨਾਲ ਮਿਲ ਕੇ, ਅਕਾਲੀ ਦਲ ਲੌਂਗੋਵਾਲ, ਜੀ ਉਹਨਾਂ ਨੂੰ ਸਿਰਫ ਪੰਥ ਦੀ ਇੱਕ ਵਾਹਿਦ ਨੁਮਾਇੰਦਾ ਜਮਾਤ ਜਿਹੜੀ ਹੈ ਕਿਹਾ ਗਿਆ। ਜੀ ਉਸ ਵੇਲੇ ਉਸ ਹੁਕਮਨਾਮੇ ਦੇ ਖਿਲਾਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਜਿਹੜੇ ਅਕਾਲ ਫੈਡਰੇਸ਼ਨ ਦੇ ਸਿੰਘ ਜਿਹੜੇ ਉਹਨਾਂ ਦੇ ਨਾਲ ਸੀ, ਉਹਨਾਂ ਨੇ ਉਹਦੇ ਤੇ ਇੱਕ ਜਵਾਬ ਜਿਹੜਾ ਉਸ ਹੁਕਮਨਾਮੇ ਦੇ ਪ੍ਰਤੀ ਇੱਕ ਜਾਰੀ ਕੀਤਾ ਸੀ, ਜਿਹੜਾ ਇੱਕ ਇਤਿਹਾਸ ਦੇ ਵਿੱਚ ਇੱਕ ਰਿਕਾਰਡ ਦੇ ਤੌਰ ਤੇ ਹੈ। ਹਾਂਜੀ ਉਹਦੇ ਵਿੱਚ ਇਹ ਚੈਲੰਜ ਕੀਤਾ ਗਿਆ ਸੀਗਾ ਕਿ ਇਹ ਪਹਿਲੀ ਵਾਰ ਜਿਹੜੀ ਹੈ ਕਿ ਰਵਾਇਤ ਤੋੜੀ ਗਈ ਹੈ ਕਿ ਪੰਥਕ ਜਥੇਬੰਦੀਆਂ ਦੀ ਸਲਾਹ ਨਾਲ ਜਿਹੜਾ ਕਿ ਹੁੰਦਾ ਸੀ ਹਮੇਸ਼ਾ ਕਿ ਪੰਥਕ ਧਿਰਾਂ ਦੇ ਵੱਲੋਂ ਤਿਆਰ ਕੀਤਾ ਗਿਆ ਐਲਾਨ ਜਾਂ ਹੁਕਮਨਾਮਾ ਉਹ ਜਾਰੀ ਕੀਤਾ ਜਾਂਦਾ ਸੀ। ਇਹ ਪਹਿਲੀ ਵਾਰ ਕੀਤਾ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੇ ਤੌਰ ਤੇ ਜਿਹੜਾ ਇਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਤੇ ਇਹ ਰਵਾਇਤ ਤੋਂ ਹਟ ਕੇ ਗੱਲ ਕੀਤੀ ਗਈ ਹੈ। ਜੀ ਜੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਤੇ ਵੱਡੇ ਲੈਵਲ ਤੇ ਇਹਨਾਂ ਨੇ ਸ਼ੁਰੂ ਕਰ ਦਿੱਤਾ, ਕਿਉਂਕਿ ਆਪਣੇ ਮਕਸਦ ਲਈ ਜਿਹੜੀ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇਹਨਾਂ ਦਾ ਕਬਜ਼ਾ, ਤੇ ਆਪਣੇ ਮਕਸਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਰਤ ਰਹੇ ਆ ਜੀ ਤੇ ਇਹਦੇ ਨਾਲ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਆ ਉਹ ਘਟ ਰਿਹਾ। ਹਾਂਜੀ ਤੇ ਇਹ ਜਿਹੜੀ ਆ ਇਹ ਜਿੰਨੀ ਵੀ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਵੀ ਪੰਥ ਦੇ ਵਿੱਚ ਹੁੰਦਾ ਸੀ, ਉਹ ਇਹਨਾਂ ਘਟਨਾਵਾਂ ਦੇ ਨਾਲ ਉਹ ਜਿਹੜਾ ਬਿਲਕੁਲ ਇਹਨਾਂ ਨੇ ਖਤਮ ਕਰ ਦਿੱਤਾ। ਹਾਂਜੀ ਜੀ ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਲਾਸਟ ਮਿੰਟ। ਜਿਵੇਂ ਤੁਸੀਂ ਗੱਲ ਕੀਤੀ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੁੰਦਾ ਜਾਂ ਫਿਰ SGPC ਦੇ ਪਿੱਛੇ ਲਾ ਕੇ ਹੁਕਮਨਾਮੇ ਜਾਂ ਮਤੇ ਪਾਸ ਕਰਦੇ ਨੇ, ਇਸ ਦੇ ਨਾਲ ਹੀ ਉਹਨਾਂ ਨੇ ਫਿਊ ਵੀਕਸ ਬੈਕ ਪ੍ਰੈਜ਼ੀਡੈਂਟ ਆਫ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੱਥਾ ਵੀ ਨਹੀਂ ਟੇਕਣ ਦਿੱਤਾ ਅਕਾਲ ਤਖ਼ਤ ਸਾਹਿਬ ਤੇ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਵਿਵਾਦ ਖੜੇ ਹੋਏ ਨੇ ਹੁਣ ਇਹਨਾਂ ਦੋਨਾਂ ਧਿਰਾਂ ਦੇ ਵਿੱਚ, ਇਹ ਕੀ ਸ਼ਕਲ ਇਖਤਿਆਰ ਕਰਨਗੇ? ਕੈਨ ਯੂ ਟੈਲ ਅਸ ਅਬਾਊਟ ਦੈਟ ਇਨ 1 ਮਿੰਟ? ਹਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਨਾ, ਜਿਵੇਂ ਇਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ, ਇਹਦੇ ਵਿੱਚੋਂ ਇੱਕ ਝਲਕ ਮਿਲਦੀ ਹੈ ਕਿ ਜਿਵੇਂ ਜਿਹੜੀ ਕਾਬਜ ਧਿਰ ਬਹੁਤ ਡਰੀ ਹੋਈ ਆ ਜੀ, ਤੇ ਉਹਨੂੰ ਜਿਵੇਂ ਹੁੰਦਾ ਨਾ ਕੋਈ ਬੰਦਾ ਬਹੁਤ ਡਰਿਆ ਕਿ ਮੇਰੇ ਤੋਂ ਕੋਈ ਕੋਹ ਨਾ ਲਵੇ ਕੁਝ, ਇਸ ਤਰੀਕੇ ਦੇ ਨਾਲ ਜਿਹੜਾ ਵਿਹਾਰ ਸ਼੍ਰੋਮਣੀ ਕਮੇਟੀ ਤੇ ਕਾਬਜ ਧਿਰ ਜਿਹੜੀ ਉਹ ਕਰ ਰਹੀ ਹੈ। ਤੇ ਇਹ ਤੇ ਬਹੁਤ ਧੱਕਾ ਕਿ ਇੱਕ ਸਿੱਖ ਨੂੰ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਦਰਸ਼ਨ ਨਾ ਕਰਨ ਦਿੱਤੇ ਜਾਣ ਜੀ। ਤੇ ਦੂਜਾ ਜਿਹੜਾ ਕਿ ਇਸ ਤਰੀਕੇ ਦਾ, ਕਿਉਂਕਿ ਉਹਨਾਂ ਨੇ ਕਾਨੂੰਨੀ ਤੌਰ ਤੇ ਜਿਹੜਾ ਕਿ ਉਹ ਸਾਰਾ ਉਹਨਾਂ ਨੇ ਕੀਤਾ, ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਬਣਾਈ ਗਈ ਹੈ ਜੀ। ਪਰ ਅਸਲ ਵਿੱਚ ਲੋੜ ਆ ਕਿ ਜੇ ਤਾਂ ਇੱਕ ਵਧੀਆ ਤਰੀਕੇ ਦੇ ਨਾਲ ਸਿਸਟਮ ਚੇਂਜ ਕੀਤਾ ਜਾਵੇ, ਕਿਉਂਕਿ ਸਿਰਫ ਜੇ ਸਿਸਟਮ ਉਹੀ ਰੱਖਣਾ ਜਿਹੜਾ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਲਈ ਜਿਹੜਾ ਵਰਤਿਆ ਜਾਂਦਾ ਜਾਂ ਜਿਹੜਾ ਹੁਣ ਲਾਗੂ ਆ ਜੀ, ਉਹਦੇ ਨਾਲ ਪੰਥ ਦੇ ਵਿੱਚ ਕੋਈ ਤਬਦੀਲੀ ਆਉਣ ਦੀ ਆਸ ਨਹੀਂ। ਅਸਲ ਵਿੱਚ ਲੋੜ ਇਹ ਆ
ਕਿ ਸਿਸਟਮ ਜੇ ਇੱਕ ਵੱਖਰੀ ਕਮੇਟੀ ਬਣ ਹੀ ਰਹੀ ਹੈ ਤੇ ਇੱਕ ਮਾਡਲ ਬਣਾਇਆ ਜਾਵੇ ਕਿ ਗੁਰਦੁਆਰਾ ਪ੍ਰਬੰਧਕ ਕਿਵੇਂ ਚੁਣੇ ਜਾਣੇ ਚਾਹੀਦੇ ਆ। ਹਾਂਜੀ। ਤੇ ਇਹਦੇ ਲਈ ਸਿੱਖ ਰਹਿਤ ਮਰਜ਼ਾਦਾ ਨੂੰ ਇੱਕ ਆਧਾਰ ਬਣਾਇਆ ਜਾਣਾ ਚਾਹੀਦਾ ਕਿ ਕੋਈ ਵੀ ਮੈਂਬਰ ਬੇਸ਼ੱਕ ਕਿੰਨੀਆਂ ਵੀ ਵੋਟਾਂ ਲੈ ਕੇ ਜਿੱਤਿਆ ਹੋਵੇ ਜਾਂ ਕਿਸੇ ਤਰੀਕੇ ਜਿੱਤਿਆ ਹੋਵੇ ਜੀ, ਕਿ ਜਿਸ ਵੇਲੇ ਵੀ ਉਹਦੀ ਕੋਈ ਅਜਿਹੀ ਕਾਰਵਾਈ ਸਾਹਮਣੇ ਆ ਜਾਂਦੀ ਹੈ ਕਿ ਉਹਨੇ ਸਿੱਖ ਰਹਿਤ ਮਰਜ਼ਾਦਾ ਦੀ ਇਸ ਮੁੱਦੇ ਤੇ ਉਲੰਘਣਾ ਕੀਤੀ ਹੈ, ਇਹ ਸਪਸ਼ਟ ਹੋ ਜਾਂਦਾ ਜੀ, ਉਸ ਵੇਲੇ ਆਪਣੇ ਆਪ ਹੀ ਜਿਹੜੀ ਉਹਦੀ ਮੈਂਬਰੀ ਜਿਹੜੀ ਹੈ ਖਤਮ ਸਮਝੀ ਜਾਵੇ। ਜੀ, ਇਸ ਤਰ੍ਹਾਂ ਦਾ ਪ੍ਰਬੰਧ ਨਾ ਹੋਣ ਕਾਰਨ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਂਜੀ, ਪਿਛਲੇ ਸਮੇਂ ਤੋਂ ਸਾਡੇ ਨੋਟਿਸ ਵਿੱਚ ਆਉਂਦੇ ਰਹੇ ਆ ਕਿ ਉਹ ਆਪਣੇ ਤੌਰ ਤੇ ਗੁਰਮਤਿ ਵਿਰੋਧੀ ਹਰਕਤਾਂ ਕਰਦੇ ਆ ਤੇ ਫਿਰ ਵੀ ਸਿੱਖ ਉਹਨਾਂ ਦੇ ਖਿਲਾਫ ਕੁਝ ਨਹੀਂ ਕਰ ਸਕਦੇ ਜੀ। ਤੇ ਇਸ ਤਰ੍ਹਾਂ ਦਾ ਕਿਉਂਕਿ ਜੇ ਇੱਕ ਵੱਖਰੀ ਕਮੇਟੀ ਇੱਕ ਜਿਹੜਾ ਮਸਲਾ ਜੇ ਉੱਠਿਆ ਹੀ ਹੈ ਹਾਂਜੀ, ਤੇ ਉਹ ਸਿੱਖਾਂ ਨੂੰ ਸਾਰੇ ਜੋ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮਿਲ ਕੇ ਜਿਹੜਾ ਵਾ ਇਸ ਤਰ੍ਹਾਂ ਦਾ ਜਿਹੜਾ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਹਰਿਆਣਾ ਦੀ ਜੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅਜਿਹੇ ਮਾਡਲ ਦੇ ਰੂਪ ਵਿੱਚ ਜਿਹੜਾ ਜੀ ਉਹਦਾ ਨਵਾਂ ਤਰੀਕੇ ਨਾਲ ਉਹਦਾ ਸੰਵਿਧਾਨ ਬਣਾਇਆ ਜਾਵੇ ਹਾਂਜੀ, ਕਿ ਤਾਂ ਕਿ ਉਹ ਹੋਰ ਵੀ ਥਾਵਾਂ ਤੇ ਬਾਅਦ ਦੇ ਵਿੱਚ ਲਾਗੂ ਕੀਤਾ ਜਾ ਸਕੇ ਜੀ। ਬਾਕੀ ਇਹ ਜਿਹੜੇ ਹਾਲਾਤ ਨੇ ਹਾਂਜੀ ਤੇ ਇਹਦੇ ਲਈ ਤੇ ਕਿਉਂਕਿ ਹੁਣ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਭਾਈਵਾਲ ਆ ਤੇ ਇਹ ਆ ਕਿ ਇਹਨਾਂ ਨੇ ਆਪਣਾ ਕਬਜ਼ਾ ਜਿਹੜਾ ਬਰਕਰਾਰ ਰੱਖਣ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਇਸ ਲਈ ਸਿੱਖਾਂ ਨੂੰ ਜਿਹੜੇ ਹਰਿਆਣੇ ਦੇ ਸਿੱਖ ਨੇ ਉਹਨਾਂ ਨੂੰ ਵੀ ਬੜੇ ਸੰਜਮ ਤੋਂ ਕੰਮ ਲੈਣ ਦੀ ਲੋੜ ਆ ਕਿਉਂਕਿ ਇਹ ਇਹਨਾਂ ਦੇ ਲਈ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਕਿ ਇਹ ਸਿੱਖਾਂ ਦਾ ਲਹੂ ਵੀ ਵਹਾਉਣ। ਹਾਂਜੀ ਸੌਰੀ ਵੀਰ ਜੀ, ਸੌਰੀ ਟੂ ਕੱਟ ਯੂ ਆਫ ਵੀਰ ਜੀ, ਸੌਰੀ ਟੂ ਕੱਟ ਯੂ ਆਫ ਕਿਉਂਕਿ ਸਾਡਾ ਹੁਣ ਵਕਤ ਵੀ ਬ੍ਰੇਕ ਵੱਲ ਜਾਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਹੁਣ ਟਾਈਮ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद जी। वाहिगुरू जी का खालसा वाहिगुरू जी की फतेह। व्यूअर्स, वक्त हो गया एक छोटे जे ब्रेक का। कीप वॉचिंग न्यूज़ TV 84। We'll be right back after a short break.